ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਮੈਂ ਰਾਜਕਨਵੀਰ ਸਿੰਘ ਤੇ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਸੈਨੋਜ਼ੇ ਸਟੂਡੀਓਜ਼ ਤੋਂ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 11 ਤਰੀਕ ਆ, ਦਿਨ ਸੋਮਵਾਰ ਆ ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 408272 5200। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ, ਗੁਰਪਾਲ ਸਿੰਘ ਸੋਹਲ ਕਲੋਵਿਸ, ਜ਼ੈਂਡਰ ਮੌਰਗੇਜ ਅਤੇ ਰੀਅਲ estate, ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਟੇਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਨਾ 4159090503। ਪ੍ਰਿਤਪਾਲ ਸਿੰਘ ਅਟਵਾਲ ਐਲ ਗਰੋਵ, ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਤੇ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਹਨ। ਕਾਲ 5592663737। ਟਰੀਅਸ ਟਰੱਕਿੰਗ ਫਰੈਜ਼ਨੋ, ਜਿਹੜੇ ਕਿ ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ ਪਰ ਮਾਈਲ, ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਦੇਣਗੇ। ਕਾਲ 5598344000। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕਹਿੰਦੇ ਭਈ 85% ਜਿਹੜੀ ਦੁਨੀਆ ਦੀ ਪਾਪੂਲੇਸ਼ਨ ਆ, ਉਹ ਜਿਹੜੀ ਬੰਦਿਆਂ ਦੇ ਦੁਆਰਾ ਹਿਊਮਨਸ ਦੇ ਦੁਆਰਾ ਕਲਾਈਮੇਟ ਚੇਂਜ ਨੂੰ ਚੇਂਜ ਕਰਨ ਦੇ ਵਿੱਚ ਰਿਸਪੋਂਸੀਬਲ ਹੈਗੀ ਆ। ਜਿਹੜੇ ਰਿਸਰਚਰਸ ਆ ਉਹਨਾਂ ਨੇ ਮਸ਼ੀਨ ਲਰਨਿੰਗ ਮਸ਼ੀਨਸ ਨੂੰ ਯੂਜ਼ ਕੀਤਾ। 1 ਲੱਖ ਤੋਂ ਵੱਧ ਜਿਹੜੀਆਂ ਸਟੱਡੀਜ਼ ਹੈਗੀਆਂ ਆ ਵੈਦਰ ਈਵੈਂਟਸ ਦੀਆਂ, ਉਹ ਪਿਛਲੇ ਸਾਲਾਂ ਦੇ ਦੌਰਾਨ ਕੀਤੀਆਂ ਗਈਆਂ ਹੈਗੀਆਂ ਆ। ਸੋ ਆਪਾਂ ਦੇਖਦੇ ਹੀ ਹਾਂ ਵੀ ਕਿਸ ਤਰ੍ਹਾਂ ਕੰਸਟਰਕਸ਼ਨ ਹੋ ਰਹੀ ਆ, ਬੜੀਆਂ ਬਿਲਡਿੰਗਾਂ ਬਣ ਰਹੀਆਂ, ਘਰ ਬਣ ਰਹੇ, ਜੰਗਲ ਕੱਟ ਹੋ ਰਹੇ ਆ। ਸੋ ਇਹ ਸਾਰਾ ਕੁਝ ਜਿਹੜਾ ਆ ਇਹ ਕਲਾਈਮੇਟ ਚੇਂਜ ਦਾ ਉਹਨੂੰ ਜਿਹੜਾ ਅਫੈਕਟ ਕਰ ਰਿਹਾ ਹੈਗਾ ਸਾਡੀ ਸੁਸਾਇਟੀ ਨੂੰ, ਈਕੋਸਿਸਟਮ ਨੂੰ। ਇਹ ਜਿਹੜੇ ਰਿਸਰਚਰ ਹੈਗੇ ਆ, ਮਰਕੇਟਰ ਰਿਸਰਚ ਇੰਸਟੀਚਿਊਟ ਆਫ ਗਲੋਬਲ ਕਾਮਨਸ ਐਂਡ ਕਲਾਈਮੇਟ ਚੇਂਜ ਜਰਮਨੀ ਦੇ ਵਿੱਚ, ਉਹਨਾਂ ਨੇ ਇਹ ਰੀਸੈਂਟ ਜਿਹੜੀ ਰਿਪੋਰਟ ਜਾਰੀ ਕੀਤੀ ਆ ਉਹਦੇ ਵਿੱਚ ਦੱਸਿਆ ਹੈਗਾ ਆ। ਕਹਿੰਦੇ ਭਈ ਆਉਣ ਵਾਲੇ ਸਮੇਂ 'ਚ ਗਲਾਸਗੋ ਸਕਾਟਲੈਂਡ ਜਿਹੜਾ ਆ, ਉੱਥੋਂ ਖਬਰ ਆਈ ਆ ਵੀ ਪਲੈਨਟ ਦੇ ਉੱਤੇ 2.7 ਡਿਗਰੀ ਜਿਹੜਾ ਸੈਲਸੀਅਸ ਜਾਂ 4.9 ਡਿਗਰੀ ਫਾਰਨਹਾਈਟ ਜਿਹੜਾ ਆ ਟੈਂਪਰੇਚਰ ਜਦੋਂ ਐਂਡ ਆਫ ਦੀ ਸੈਂਚੁਰੀ ਹੋਣੀ ਆ ਉਹ ਵੱਧ ਜਾਣਾ। ਸੋ ਇਹਦਾ ਮਤਲਬ ਵੀ ਗਰਮੀ ਹੋਰ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਦੇਖੋਗੇ। ਸਭ ਤੋਂ ਜ਼ਿਆਦਾ ਨੁਕਸਾਨ ਦੁਨੀਆ ਦੇ 2 ਮੁਲਕ ਇਸ ਵੇਲੇ ਜਿਹੜਾ ਆ ਐਮਿਸ਼ਨ ਦਾ ਕਰ ਰਹੇ ਆ। ਇੱਕ ਚਾਈਨਾ ਆ ਤੇ ਇੱਕ ਇੰਡੀਆ ਹੈਗਾ ਆ। ਸੋ ਉਹ ਗੱਲਾਂ ਤਾਂ ਕਰ ਰਹੇ ਆ ਵੀ ਅਸੀਂ ਕਰਾਂਗੇ ਕੰਟਰੋਲ, ਪਰ ਕਹਿੰਦੇ ਭਈ ਕੁਛ ਉਹਦੇ 'ਤੇ ਕੰਟਰੋਲ ਨਹੀਂ ਹੋ ਰਿਹਾ। ਜੀ ਬਿਲਕੁਲ। ਸੋ 85% ਕਹਿੰਦੇ ਵੀ ਦੁਨੀਆ ਦੀ ਜਿਹੜੀ ਜਨਸੰਖਿਆ ਆ, ਪਾਪੂਲੇਸ਼ਨ ਆ, ਉਹ ਇਸ ਦੇ ਪ੍ਰਭਾਵ ਦੀ ਨਾ, ਜਿਹੜੇ ਕਲਾਈਮੇਟ ਚੇਂਜ ਦੇ ਕਰਕੇ ਫਰਕ ਜਿਹੜਾ ਪੈ ਰਿਹਾ। ਹੁਣ ਆਪਾਂ ਦੇਖ ਲਓ ਵੀ ਜਿੱਥੇ ਵੀ ਬੈਠੇ ਆ, ਕਿਤੇ ਆਪਾਂ ਨੂੰ ਸਵੀਅਰ ਸਟੋਰਮਸ ਜਿਹੜੇ ਉਹ ਦੇਖਣੇ ਪੈ ਰਹੇ ਆ। ਅੱਗ ਜਿਹੜੀਆਂ ਆ ਉਹ ਬਹੁਤ ਜ਼ਿਆਦਾ ਵੱਧ ਰਹੀਆਂ। ਅਚਾਨਕ ਫਲੱਡਿੰਗ, ਟੈਕਸਸ ਵਰਗੇ ਜਿਹੜੇ ਸੂਬੇ ਦੇ ਵਿੱਚ ਅਚਾਨਕ ਬਰਫ਼ਬਾਰੀ, ਇੱਦਾਂ ਦੀਆਂ ਜਿਹੜੀਆਂ ਘਟਨਾਵਾਂ ਆ ਉਹ ਹੁਣ ਆਮ ਹੁੰਦੀਆਂ ਜਾ ਰਹੀਆਂ। ਸੋ ਕਹਿੰਦੇ ਵੀ ਇਹ ਸਾਰੀਆਂ ਚੀਜ਼ਾਂ, ਇਹ ਗਲੋਬਲ ਵਾਰਮਿੰਗ, ਕਲਾਈਮੇਟ ਚੇਂਜ, ਇਸ ਦੇ ਨਾਲ ਹੀ ਪ੍ਰਭਾਵ ਹੈਗਾ ਆ। ਜੰਗਲ ਕੱਟ ਕਰ ਜਿਹੜੇ ਆ ਉਹ ਤਾਂ ਜਿੱਦਾਂ ਤੁਸੀਂ ਦੱਸਿਆ ਹੋ ਹੀ ਰਹੇ ਆ। ਪੋਲਿਊਸ਼ਨ ਜਿਹੜਾ ਆ, ਕਾਰਬਨ ਐਮਿਸ਼ਨਸ ਆ, ਉਹ ਬਹੁਤ ਜਿਹੜਾ ਉਹ ਵੱਧਦਾ ਜਾ ਰਿਹਾ। ਸੋ ਕਾਰਬਨ ਐਮਿਸ਼ਨ ਬੇਸਿਕਲੀ ਦੁਨੀਆ ਦੇ ਆਲੇ ਦੁਆਲੇ, ਧਰਤੀ ਦੇ ਆਲੇ ਦੁਆਲੇ ਇੱਕ ਕੰਬਲ ਦਾ ਕੰਮ ਕਰਦਾ ਹੈ। ਵੀ ਇੱਕ ਵਾਰੀ ਜਿਹੜੀ ਤਪਸ਼ ਅੰਦਰ ਆ ਜਾਂਦੀ, ਉਹ ਤਪਸ਼ ਜਿਹੜੀ ਆ ਉਹ ਵੱਧਦੀ ਹੋ ਜਾਂਦੀ ਹੈ, escape ਨਹੀਂ ਕਰ ਪਾਉਂਦੀ, ਤੇ ਉਹ ਗਰਮੀ ਕਰਕੇ ਬਹੁਤ ਜ਼ਿਆਦਾ ਫਰਕ ਆ ਉਹ ਪੈ ਰਿਹਾ ਹੈ। ਇੱਕ ਵੱਖਰੀ ਸਟੱਡੀ ਦੇ ਵਿੱਚ ਜਿਹੜਾ ਦੱਸਿਆ ਗਿਆ ਵੀ ਅਮਰੀਕਾ ਦੇ ਵਿੱਚ ਹੀ ਕਲਾਈਮੇਟ ਡਿਜ਼ਾਸਟਰਸ ਦੇ ਕਰਕੇ ਹੁਣ ਤੱਕ
388 ਮੌਤਾਂ ਤੇ $100 ਬਿਲੀਅਨ ਦਾ ਨੁਕਸਾਨ ਸਿਰਫ ਇਸ ਸਾਲ ਦੇ ਵਿੱਚ ਜਿਹੜਾ ਆ ਉਹ ਹੋਇਆ ਹੈਗਾ ਆ। ਸੋ ਕਾਫੀ ਜ਼ਿਆਦਾ ਫਰਕ ਜਿਹੜਾ ਉਹ ਪੈ ਰਿਹਾ ਆ। ਅੱਜ ਕਹਿੰਦੇ ਵੀ ਜਿਹੜੇ ਕਲਾਈਮੇਟ ਐਕਟਿਵਿਸਟ ਜਿਹੜੇ ਕੁਛ ਸੀਗੇ, ਉਹ ਵਾਈਟ ਹਾਊਸ ਤੱਕ ਵੀ ਜਿਹੜੇ ਉਹ ਪਹੁੰਚੇ ਤੇ ਉਹਨਾਂ ਨੇ ਜਿਹੜਾ ਆ ਹਰਜੋਤ ਸਿੰਘ ਜੀ ਕਹਿੰਦੇ ਵੀ ਜਿਹੜੀਆਂ ਉੱਥੇ ਕੁਛ ਲੱਗੇ ਸੀਗੇ ਬੁੱਤ ਉਹਨਾਂ ਦੇ ਉੱਤੇ ਵੀ ਜਿਹੜਾ ਆ ਉਹ ਚੀਜ਼ਾਂ ਜਿਹੜੀਆਂ ਮਾਰੀਆਂ ਭੰਨੀਆਂ ਤੋੜੀਆਂ ਥੋੜ੍ਹੀਆਂ ਬਹੁਤੀਆਂ, ਤੇ ਇਸ ਦੇ ਉੱਤੇ ਵਾਈਟ ਹਾਊਸ ਨੂੰ ਹੋਰ ਕਰੜਾ ਐਕਸ਼ਨ ਲੈਣ ਦੇ ਲਈ ਵੀ ਜਿਹੜਾ ਉਹ ਆਖਿਆ ਹੈਗਾ ਆ। ਸੋ ਜਿਹੜੇ ਕਲਾਈਮੇਟ ਪ੍ਰੋਟੈਸਟਰ ਆ ਉਹ ਵਾਈਟ ਹਾਊਸ ਤੱਕ ਜਿਹੜੇ ਉਹ ਪਹੁੰਚੇ ਆ। ਜੈਕਸਨ ਦਾ ਜਿਹੜਾ ਕਹਿੰਦੇ ਸਟੈਚੂ ਸੀਗਾ ਉਸ ਨੂੰ ਵੀ ਉਹਨਾਂ ਨੇ ਵੈਂਡਲਾਈਜ਼ ਕੀਤਾ ਆ, ਤੇ ਚੇਤਾਵਨੀ ਜਿਹੜੀ ਆ ਉਹਨਾਂ ਨੇ ਨਾਲ ਦੇ ਨਾਲ ਰਾਸ਼ਟਰਪਤੀ ਬਾਈਡਨ ਨੂੰ ਲੈ ਕੇ ਜਿਹੜੀ ਉਹ ਦਿੱਤੀ ਹੈਗੀ ਆ। ਸੋ ਜਿਹੜਾ ਬਿਲਡ ਬੈਕ ਬੈਟਰ ਦੀ ਜਿਹੜੀ ਗੱਲ ਕਰ ਰਹੇ ਹੈਗੇ ਆ, ਸੋ ਉਸ ਦੇ ਉੱਤੇ ਕਹਿ ਰਹੇ ਆ ਵੀ ਇਹ ਨਾ ਹੋਵੇ ਵੀ ਤੁਸੀਂ ਇਸ ਚੀਜ਼ ਦੇ ਆੜ ਦੇ ਵਿੱਚ ਜਿਹੜਾ ਆ ਉਹ ਪੋਲਿਊਸ਼ਨ ਹੀ ਵਧਾਉਂਦੇ ਜਾਓ। ਅਗਲੀ ਖਬਰ ਸਦਰਨ ਕੈਲੀਫੋਰਨੀਆ ਤੋਂ ਆ ਰਹੀ ਆ। ਸੈਨ ਡੀਗੋ ਕਾਉਂਟੀ ਦੇ ਵਿੱਚ ਅੱਜ ਇੱਕ ਛੋਟਾ ਜਿਹਾ ਪਲੇਨ ਆ ਉਹ ਕ੍ਰੈਸ਼ ਹੋ ਗਿਆ, ਜਿਹੜਾ ਕਿ ਸਿੱਧਾ ਹੀ ਜਾ ਕੇ ਯੂਪੀਐਸ ਟਰੱਕ ਦੇ ਨਾਲ ਟਕਰਾ ਗਿਆ, ਤੇ ਯੂਪੀਐਸ ਦਾ ਜਿਹੜਾ ਟਰੱਕ ਡਰਾਈਵਰ ਸੀ ਉਹਦੀ ਮੌਕੇ ਤੇ ਹੀ ਮੌਤ ਹੋ ਗਈ। ਇਹ ਜਿਹੜਾ ਕ੍ਰੈਸ਼ ਆ ਅੱਜ ਬਾਅਦ ਦੁਪਹਿਰ 12:14 ਤੇ 9900 ਬਲਾਕ ਨਾਰਥ ਮੈਗਨੋਲੀਆ ਐਵਨਿਊ ਸੈਂਟੀ ਜਿਹੜਾ ਟਾਊਨ ਆ ਉੱਥੇ ਹੋਇਆ। ਇਸ ਤੋਂ ਬਾਅਦ ਦੋ ਘਰਾਂ ਦੇ ਵਿੱਚ ਇਹ ਪਲੇਨ ਹਿੱਟ ਕੀਤਾ ਤੇ ਦੋਨਾਂ ਨੂੰ ਅੱਗ ਲੱਗ ਗਈ ਤੇ ਇੱਕ ਜਣੇ ਦੀ ਉੱਥੇ ਵੀ ਮੌਤ ਹੋਈ ਹੈਗੀ। ਸੋ ਦੋ ਮੌਤਾਂ ਜਿਹੜੀਆਂ ਆ ਇਹ ਕਨਫਰਮ ਹੈਗੀਆਂ ਆ। ਕਹਿੰਦੇ ਭਈ ਇਹ ਕੁਛ ਕੁ 3 ਕੁ ਬਲਾਕ ਅਵੇ ਸੀਗਾ ਜਿੱਦਾਂ ਹਾਈ ਸਕੂਲ ਤੋਂ, ਨਹੀਂ ਤਾਂ ਹੋਰ ਵੀ ਜ਼ਿਆਦਾ ਜਿਹੜਾ ਨੁਕਸਾਨ ਹੋ ਸਕਦਾ ਸੀ। ਜੀ, ਸੋ ਸੈਨ ਡਿਏਗੋ ਜਿਹੜੀ ਕਾਉਂਟੀ ਦੇ ਫਾਇਰ ਡਿਪਾਰਟਮੈਂਟ ਆ ਉੱਥੇ ਫਿਰ ਮੌਕੇ ਦੇ ਉੱਤੇ ਰਿਸਪੌਂਡ ਕੀਤਾ ਉਹਨਾਂ ਨੇ ਕ੍ਰੈਸ਼ ਦੇ ਉੱਤੇ। ਕਹਿੰਦੇ ਵੀ ਉਹ ਨੇਬਰਹੁੱਡ ਦੇ ਕਈ ਘਰ ਜਿਹੜੇ ਆ ਉਹ ਸੜ ਕੇ ਸਵਾਹ ਹੋ ਗਏ। ਜਿੱਦਾਂ ਮੂਵੀਜ਼ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਬਹੁਤ ਬੁਰੇ ਜਿਹੜੇ ਹਾਲਾਤ ਆ ਉਹ ਬਣੇ, ਬਿਲਕੁਲ ਪੂਰੀ ਤਰ੍ਹਾਂ ਕਹਿ ਲਓ ਵੀ ਰਬਲ ਜਿਹੜੇ ਉਹ ਬਣ ਗਏ, ਮਿੱਟੀ ਦੇ ਵਿੱਚ ਹੀ ਜਿਹੜੇ ਕੁਛ ਘਰ ਮਿਲ ਗਏ। ਤੇ ਦੇਖੋ ਵਿਚਾਰਾ ਡਿਲੀਵਰੀਆਂ ਕਰ ਰਿਹਾ ਸੀਗਾ ਤੇ ਜਹਾਜ਼ ਆ ਕੇ ਸਿੱਧਾ ਉਸ ਦੇ ਵਿੱਚ ਜਾ ਵੱਜਾ ਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਇੱਕ ਜਿਹੜੇ ਸਕੂਲ ਦੇ ਵਿਦਿਆਰਥੀ ਦੇ ਮਾਪਿਆਂ ਨੇ ਉਸ ਸਕੂਲ ਡਿਸਟ੍ਰਿਕਟ ਦੇ ਖਿਲਾਫ ਲਾਸੂਟ ਫਾਈਲ ਕਰ ਦਿੱਤਾ ਆ। ਮਿਲਵਾਕੀ ਜਰਨਲ ਵਾਲੇ ਜਿਹੜੇ ਉਹ ਦੱਸਦੇ ਨੇ ਵਿਸਕੌਨਸਨ ਦੇ ਸਕੂਲ ਡਿਸਟ੍ਰਿਕਟ ਸਾਊਥ ਈਸਟਰਨ ਜਿਹੜੇ ਇਲਾਕੇ ਦੇ ਵਿੱਚ ਆ, ਕਹਿੰਦੇ ਵੀ ਉਸਦੇ ਕਲਾਸਮੇਟ ਤੋਂ ਉਸਦੇ ਬੱਚੇ ਨੂੰ COVID-19 ਕੰਟਰੈਕਟ ਹੋ ਗਿਆ ਤੇ ਹੁਣ ਇਸ ਦੇ ਉੱਤੇ ਲਾਸੂਟ ਉਸਦੇ ਪਰਿਵਾਰ ਦੇ ਦੁਆਰਾ ਫਾਈਲ ਕਰ ਦਿੱਤਾ ਗਿਆ ਹੈਗਾ ਆ। ਬੋਰਡ ਦੇ ਦੁਆਰਾ ਮਈ ਮਹੀਨੇ ਦੇ ਵਿੱਚ ਸਟੂਡੈਂਟ ਮਾਸਕ ਰਿਕੁਆਇਰਮੈਂਟਸ ਜਿਹੜੀਆਂ ਆ ਉਹ ਹਟਾ ਦਿੱਤੀਆਂ ਗਈਆਂ ਸੀਗੀਆਂ, ਤੇ ਹੋਰ COVID-19 ਜਿਹੜਾ ਘੱਟ ਫੈਲੇ ਉਸ ਦੇ ਲਈ ਜਿਹੜੇ ਮੈਜਰਸ ਪਹਿਲੋਂ ਲਗਾਏ ਗਏ ਸੀ ਉਹਨਾਂ ਨੂੰ ਵੀ ਉਹਨਾਂ ਨੇ ਹਟਾ ਦਿੱਤਾ ਸੀ। ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਆ ਵੀ ਇਸ ਬੱਚੇ ਨੂੰ ਜਿਹੜਾ ਆ COVID-19 ਉਸਦੇ ਹੀ ਇੱਕ ਨਾਲ ਪੜ੍ਹਦੇ ਵਿਦਿਆਰਥੀ ਤੋਂ ਜਿਹੜਾ ਉਹ ਹੋ ਗਿਆ, ਜਿਸ ਤੋਂ ਬਾਅਦ ਦੇ ਵਿੱਚ ਉਸਦੇ ਮਾਪੇ ਸ਼ੈਨਨ ਜੈਨਸਨ ਆ ਉਸ ਦੇ ਦੁਆਰਾ ਹੁਣ ਪੂਰੇ ਜਿਹੜੇ ਸਕੂਲ ਡਿਸਟ੍ਰਿਕਟ ਦੇ ਖਿਲਾਫ ਹੀ ਲਾਸੂਟ ਨੈਗਲੀਜੈਂਸ ਜਿਹੜਾ ਆ ਇਹ ਸਾਰੀਆਂ ਚੀਜ਼ਾਂ ਦਾ ਉਹਨਾਂ ਨੇ ਫਾਈਲ ਕਰ ਦਿੱਤਾ ਆ। ਇਹ ਜਿਹੜਾ ਹਰਜੋਤ ਸਿੰਘ ਜੀ ਇੱਕ ਕਹਿ ਲਓ ਵੀ ਵੱਡੀ ਇੱਕ ਗੱਲ ਹੋਊਗੀ ਜੇ ਮੰਨ ਲਓ ਇਦਾਂ ਦੇ ਹੋਰ ਲਾਸੂਟ ਕਈ ਜਿਹੜੇ ਸਕੂਲ ਡਿਸਟ੍ਰਿਕਟਸ ਦੇ ਵਿੱਚ ਆਉਣਗੇ ਤਾਂ ਕਾਫੀ ਵੱਡੀ ਜਿਹੜੀ ਚੁਣੌਤੀ ਸਕੂਲ ਡਿਸਟ੍ਰਿਕਟਸ ਦੇ ਲਈ ਆ ਸਕਦੀ ਆ। ਮਿਨੇਕਵਾ ਬਰੋਇੰਗ ਕੰਪਨੀ ਇੱਕ ਸੁਪਰ ਪੈਕ ਹੈਗਾ, ਕਹਿੰਦੇ ਵੀ ਇਹ ਇਸ ਟਾਈਮ ਲਾਸੂਟ ਨੂੰ ਫੰਡ ਜਿਹੜਾ ਆ ਉਹ ਕਰ ਰਹੀ ਹੈਗੀ ਆ। ਸੋ ਇਸ ਕੰਪਨੀ ਦਾ ਜਿਹੜਾ ਓਨਰ ਸੀਗਾ ਉਸਨੇ ਪਹਿਲਾਂ ਵੀ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਆ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਦੀ ਪੈਂਡੈਮਿਕ ਦੇ ਰਿਸਪੌਂਸ ਨੂੰ ਲੈ ਕੇ ਆਪਣੀ ਫਰਸਟ੍ਰੇਸ਼ਨ ਆ ਉਹ ਜ਼ਾਹਰ ਕੀਤੀ ਸੀਗੀ। ਅਗਲੀ ਖਬਰ ਟੈਕਸਸ ਤੋਂ ਆ ਰਹੀ ਹੈ, ਜਿੱਥੇ ਕਿ ਟੈਕਸਸ ਦੇ ਗਵਰਨਰ ਨੇ ਨਵੇਂ ਆਰਡਰ ਜਾਰੀ ਕੀਤੇ ਹੈਗੇ ਆ ਕੋਵਿਡ ਵੈਕਸੀਨੇਟ ਮੈਂਡੇਟ ਦੇ ਸੰਬੰਧ ਦੇ ਵਿੱਚ, ਕਿਉਂਕਿ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਇਹ ਕਿਹਾ ਵੀ ਇਹ ਜ਼ਰੂਰੀ ਆ ਮੈਂਡੇਟ ਇਹਦੀ, ਤੇ ਉਹ ਕਹਿੰਦੇ ਆ ਵੀ ਨਹੀਂ ਜਿਹੜਾ ਆ ਇਸ ਦੀ ਕੋਈ ਜ਼ਰੂਰਤ ਨਹੀਂ। ਜੇ ਕੋਈ ਟੀਕਾ ਲਵਾਉਣਾ ਚਾਹੁੰਦਾ ਉਹ ਲਵਾ ਸਕਦਾ, ਜੇ ਨਹੀਂ ਲਵਾਉਣਾ ਉਹ ਬੰਦੇ ਦੀ ਆਪਣੀ ਮਰਜ਼ੀ ਹੈਗੀ ਆ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਜਦੋਂ ਹੀ ਅਨਾਊਂਸ ਕੀਤਾ ਸੀ, ਆਪਾਂ ਸਵੇਰੇ ਵੀ ਡਿਸਕਸ ਕੀਤਾ ਵੀ ਜੇ ਕੰਪਨੀ ਦੇ ਵਿੱਚ 100 ਤੋਂ ਵੱਧ ਇੰਪਲਾਈ ਆ ਉਹਨਾਂ ਦੇ ਉੱਤੇ ਇਹ ਲਾਗੂ ਹੁੰਦਾ ਹੈਗਾ ਵੀ ਹਰ ਇੱਕ ਤੁਹਾਡਾ ਇੰਪਲਾਈ ਆ ਉਹ ਵੈਕਸੀਨੇਟਡ ਹੋਣਾ ਚਾਹੀਦਾ ਹੈਗਾ। ਇਸੇ ਤਰ੍ਹਾਂ ਜਿਹੜੀਆਂ ਗਵਰਨਮੈਂਟ ਏਜੰਸੀਜ਼ ਹੈਗੀਆਂ, ਕੋਈ ਗਵਰਨਮੈਂਟ ਹੌਸਪੀਟਲ ਆ, ਕੋਈ ਵੀ ਗਵਰਨਮੈਂਟ ਨਾਲ ਰਿਲੇਟਡ ਜਿਹੜੇ ਬਿਜ਼ਨੈਸਿਸ ਹੈਗੇ ਆ ਉੱਥੇ ਵੀ ਇਹ ਰਿਕੁਆਇਰਡ ਹੈਗਾ, ਨਹੀਂ ਤਾਂ $1000 ਫਾਈਨ
ਪਰ ਪਰਸਨ ਜਿਹੜਾ ਆ ਉਹ ਹੋ ਸਕਦਾ। ਦੂਸਰੇ ਪਾਸੇ ਗਵਰਨਰ ਐਬਟ ਨੇ ਇਹ ਕਿਹਾ ਵੀ ਇਸ ਬਿੱਲ ਦੇ ਉਲਟ ਮੈਂ ਜਿਹੜਾ ਸਾਈਨ ਕਰਨ ਜਾ ਰਿਹਾ ਆਪਣਾ ਲੋਕਲ ਟੈਕਸਸ ਸਟੇਟ ਦੇ ਵਿੱਚ ਵੀ ਜਿਹੜਾ ਵੈਕਸੀਨ ਆ ਉਹ ਜ਼ਰੂਰੀ ਨਹੀਂ ਹੈ ਵੀ ਸਾਰੇ ਹੀ ਲੋਕ ਲਵਾਉਣ। ਜੀ। ਇਹ ਜੇ ਕੋਵਿਡ ਦੀ ਗੱਲ ਜਿਹੜੀ ਹਰਜੋਤ ਸਿੰਘ ਦੀ ਕਰ ਜਾਈਏ ਤਾਂ ਰੂਸ ਦੇ ਵਿੱਚ ਕੋਵਿਡ-19 ਦੇ ਜਿਹੜੇ ਇਨਫੈਕਸ਼ਨਸ ਦੇ ਆંકੜੇ ਤੇ ਜਿਹੜੇ ਮਰਨ ਵਾਲਿਆਂ ਦੀ ਸੰਖਿਆ ਕਹਿੰਦੇ ਆਲ ਟਾਈਮ ਹਾਈ ਜਿਹੜੀ ਆ ਉਹ ਹੁੰਦੀ ਜਾ ਰਹੀ ਹੈਗੀ ਆ। ਰੂਸ ਦੀ ਜਿਹੜੀ ਸਟੇਟ ਦੇ ਦੁਆਰਾ ਹੀ ਜਿਹੜੀ ਉਹਨਾਂ ਦੀ ਹੀ ਸਰਕਾਰੀ ਕੋਰੋਨਾ ਵਾਇਰਸ ਟਾਸਕ ਫੋਰਸ ਆ, ਉਹਨਾਂ ਨੇ ਨਵੇਂ 30,000 ਜਿਹੜੇ ਕੇਸ ਆ ਉਹ ਕਨਫਰਮ ਕੀਤੇ ਆ। ਕਹਿੰਦੇ ਇਸ ਸਾਲ ਦੇ ਉਹ ਸਭ ਤੋਂ ਹਾਈਐਸਟ ਜਿਹੜੇ ਉਹ ਹੈਗੇ ਆ, ਪਰ ਪਿਛਲੇ ਸਾਲ ਦੇ ਦਸੰਬਰ ਦੇ ਨਾਲੋਂ ਜਿਹੜੇ ਆ ਉਹ ਥੋੜ੍ਹੇ ਘੱਟ ਹੈਗੇ ਨੇ। ਸੋ ਸੋਮਵਾਰ ਨੂੰ ਉਹਨਾਂ ਨੇ ਤਕਰੀਬਨ 950 ਜਿਹੜੀਆਂ ਆ ਨਵੀਆਂ ਮੌਤਾਂ ਦਾ ਐਲਾਨ ਕੀਤਾ ਹੈ ਕੋਵਿਡ ਦੇ ਕਰਕੇ। ਸੋ ਯੂਰਪ ਦੇ ਵਿੱਚ ਸਭ ਤੋਂ ਵੱਧ ਮਰਨ ਵਾਲਿਆਂ ਦੀ ਸੰਖਿਆ ਰੂਸ ਦੇ ਵਿੱਚ ਕਹਿੰਦੇ ਰਹੀ ਹੈ। 2,17,000 ਲੋਕ ਜਿਹੜੇ ਸਰਕਾਰੀ ਆંકੜਿਆਂ ਦੇ ਮੁਤਾਬਕ ਇਸ ਦੇ ਵਿੱਚ ਮਾਰੇ ਗਏ ਆ। ਸੋ ਇੱਕ ਵਾਰੀ ਫਿਰ ਰੂਸ ਦੇ ਵਿੱਚ ਕਹਿੰਦੇ ਆ ਵੀ ਆંકੜੇ ਆ ਉਹ ਤਾਂ ਵੱਲ ਨੂੰ ਜਾਣੇ ਸ਼ੁਰੂ ਹੋਏ ਨੇ। ਜੀ। ਅਗਲੀ ਖਬਰ ਨਿਊਯਾਰਕ ਤੋਂ ਆ ਰਹੀ ਹੈ। ਅੱਜ ਨਿਊਯਾਰਕ ਦੇ ਜਿਹੜੇ ਮੇਅਰ ਆ ਡੀ ਬਲੈਸੀਓ, ਉਹਨਾਂ ਦੇ ਉੱਤੇ ਲੋਕਾਂ ਨੇ ਕਾਫੀ ਜਿਹੜੇ ਆ ਤੰਜ ਕੱਸੇ ਹੈਗੇ ਆ। ਉੱਥੇ ਕੋਲੰਬਸ ਡੇ ਪਰੇਡ ਨਿਊਯਾਰਕ ਦੇ ਵਿੱਚ ਸੀਗੀ, ਪਰ ਨਿਊਯਾਰਕ ਸਟੇਟ ਨੇ ਜਿਸ ਤਰ੍ਹਾਂ ਸਵੇਰੇ ਵੀ ਦੱਸਿਆ ਸੀ ਵੀ ਹੋਰ ਕਈ ਸਟੇਟਾਂ ਦੇ ਨਾਲ ਰਲ ਕੇ ਇਸ ਦਿਨ ਨੂੰ ਇੰਡੀਜੀਨੀਅਸ ਪੀਪਲ ਦਾ ਦਿਨ ਜਿਹੜਾ ਕਰਕੇ ਜਾਣਨ ਲੱਗੇ ਹੈਗੇ ਆ। ਅਤੇ ਕਹਿੰਦੇ ਵੀ ਜਦੋਂ ਲੋਕ ਮੇਅਰ ਵੱਲ ਕਰਕੇ ਜਿਹੜਾ ਅੱਜ ਪਰੇਡ ਦੇ ਥਰੂ ਜਾ ਰਹੇ ਸੀ ਅਤੇ ਉਹਦੇ 'ਤੇ ਕੋਈ ਨਾ ਕੋਈ ਮਜ਼ਾਕ ਛੱਡ ਰਹੇ ਸੀ, ਤਾਂ ਉਹ ਮੇਅਰ ਨੇ ਵੀ ਜਿਹੜਾ ਆ ਐਫ ਅਤੇ ਐਸ ਵਰਡ ਜਿਹੜਾ ਆ ਯੂਜ਼ ਕੀਤਾ ਹੈਗਾ ਆ। ਸੋ ਹੁਣ ਉਹ ਸਾਰਾ ਜਿਹੜਾ ਹੈਗਾ ਜਿਸ ਤਰ੍ਹਾਂ ਮੇਅਰ ਸਾਹਿਬ ਬੋਲੇ ਆ ਡੀ ਬਲੈਸੀਓ, ਕਹਿੰਦੇ ਵੀ ਇੱਕ ਟਾਈਮ ਦੇ ਉੱਤੇ ਤਾਂ ਉਹ ਕਹਿੰਦੇ ਸੀ ਵੀ ਮੈਂ ਇਟਾਲੀਅਨ ਮੂਲ ਦਾ ਹੀ ਆ। ਨਿਊਯਾਰਕ ਸਾਨੂੰ ਸਾਰਿਆਂ ਨੂੰ ਪਤਾ ਵੀ ਇਟਾਲੀਅਨ ਜਿਹੜੇ ਮੂਲ ਦੇ ਲੋਕ ਆ ਉਹਨਾਂ ਦਾ ਜ਼ੋਰ ਆ ਵੋਟਾਂ ਲੈਣ ਦੇ ਲਈ, ਅਤੇ ਹੁਣ ਉਹੀ ਜਿਹੜੇ ਆ ਇਹਦੇ ਉਲਟ ਵੀ ਸੀਗੇ। ਸੋ ਹੁਣ ਜਿਹੜਾ ਆ ਮੇਅਰ ਅਤੇ ਪਲੱਸ ਜਿਹੜੀ ਮੇਅਰ ਸਾਹਿਬ ਨੇ ਗਾਲ ਕੱਢੀ ਆ ਉਹ ਰਿਕਾਰਡ ਹੋ ਗਈ ਆ। ਹੁਣ ਇਹ ਕਾਫੀ ਜਿਹੜਾ ਮੀਡੀਆ 'ਚ ਮਾਹੌਲ ਜਿਹੜਾ ਹੈ ਇਹਦੇ ਬਾਬਤ ਤੱਤਾ ਹੋਇਆ ਫਿਰਦਾ। ਜੀ, ਇਹ ਤਾਂ ਸਿੱਧੂ ਵਾਲੀ ਗੱਲ ਜਿਹੜੀ ਹਰਜੋਤ ਸਿੰਘ ਜੀ ਹੋਈ ਹੈ, ਜਿੱਦਾਂ ਸਿੱਧੂ ਦੀ ਗਾਲ ਬੜੀ ਇਸ ਟਾਈਮ ਵਾਇਰਲ ਜਿਹੜੀ ਆ ਉਹ ਚੱਲ ਰਹੀ ਹੈਗੀ ਆ ਪੰਜਾਬ ਦੇ ਵਿੱਚ ਵੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, 3 ਅਮਰੀਕੀ ਜਿਹੜੇ ਅਰਥ ਸ਼ਾਸਤਰੀ ਆ ਉਹਨਾਂ ਨੂੰ ਨੋਬਲ ਪ੍ਰਾਈਜ਼ ਜਿਹੜਾ ਇਕਨੋਮਿਕਸ ਦੇ ਵਿੱਚ ਜਿਹੜਾ ਉਹ ਮਿਲਿਆ ਹੈਗਾ ਆ। ਇਹਨਾਂ ਨੇ ਜਿਹੜੇ ਲੇਬਰ ਫੋਰਸ ਅਤੇ ਕਹਿੰਦੇ ਵੀ ਇਹਨਾਂ ਦੀ ਜਿਹੜੀ ਰਿਸਰਚ ਸੀਗੀ ਵੀ ਜਿਹੜੀ ਮਿਨੀਮਮ ਵੇਜ ਵਧਾਉਣ ਦੇ ਨਾਲ ਹਾਇਰਿੰਗ ਦੇ ਉੱਤੇ ਜਿਹੜਾ ਕੋਈ ਫਰਕ ਨਹੀਂ ਪੈਂਦਾ, ਅਤੇ ਇਮੀਗਰੈਂਟਸ ਜਿਹੜੇ ਆ ਉਹਨਾਂ ਦੀ ਜਿਹੜੀ ਲੋਵਰ ਪੇ ਆ ਨੇਟਿਵ ਬੋਰਨ ਵਰਕਰਸ ਦੇ ਨਾਲ ਜਿਹੜਾ ਆ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਇਹਨਾਂ ਨੇ ਰਿਸਰਚ ਜਿਹੜੀ ਉਹ ਕੀਤੀ ਸੀਗੀ। ਕੈਨੇਡੀਅਨ ਬੋਰਨ ਸੀਗਾ ਪਰ ਹੁਣ ਅਮੈਰੀਕਨ ਆ। ਡੇਵਿਡ ਕਾਰਡ ਯੂਨੀਵਰਸਿਟੀ ਆਫ ਕੈਲੀਫੋਰਨੀਆ UC ਬਰਕਲੇ ਦੇ ਵਿੱਚ ਜਿਹੜਾ ਉਹ ਸੀਗਾ। ਸੋ ਉਹਨਾਂ ਦੇ ਨਾਲ ਜਿਹੜੇ 3 ਜਾਣੇ ਜਿਹੜੇ ਉਹ ਸੀਗੇ ਕੁੱਲ ਮਿਲਾ ਕੇ ਜਿਨ੍ਹਾਂ ਨੂੰ ਇਹ ਨੋਬਲ ਪ੍ਰਾਈਜ਼ ਦਿੱਤਾ ਗਿਆ ਇਕਨੋਮਿਕਸ ਦੇ ਜਿਹੜੇ ਖੇਤਰ ਦੇ ਵਿੱਚ, ਜੋਸ਼ੂਆ ਡੀ ਐਂਗਰਿਸਟ ਅਤੇ ਗੁਇਡੋ ਇੰਬੈਂਜ਼ ਜਿਹੜੇ ਆ, ਇਹਨਾਂ ਤਿੰਨਾਂ ਜਿਹੜੇ ਆ ਅਰਥ ਸ਼ਾਸਤਰੀਆਂ ਨੂੰ ਇਹ ਇਕਨੋਮਿਕਸ ਦੇ ਵਿੱਚ ਇਨਾਮ ਹੁਣ ਦਿੱਤਾ ਗਿਆ ਆ। ਕਹਿੰਦੇ ਵੀ ਇਹ ਡੇਵਿਡ ਕਾਰਡ ਦੇ ਨਾਲ ਜਿਹੜੇ ਅੱਧਾ ਜਿਹੜਾ ਪ੍ਰਾਈਜ਼ ਮਨੀ ਆ ਉਹ ਬਾਕੀ 2 ਜਣੇ ਆ ਉਹ ਸ਼ੇਅਰ ਕਰਨਗੇ। ਅਗਲੀ ਖਬਰ ਜਿਹੜੀ ਆ ਸੈਨੋਜ਼ੇ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਪਿਛਲੇ ਵੀਕਐਂਡ ਦੇ ਦੌਰਾਨ ਬਹੁਤ ਸਾਰੇ ਜਿਹੜੇ ਅਨਡਾਕੂਮੈਂਟਡ ਲੋਕ ਆ ਉਹਨਾਂ ਨੇ ਜਿਹੜਾ ਇੱਕ ਪ੍ਰੋਟੈਸਟ ਕੀਤਾ। ਪ੍ਰੈਜ਼ੀਡੈਂਟ ਕਹਿੰਦੇ ਜੋ ਬਾਈਡਨ ਉਹਨਾਂ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹਨਾਂ ਦੀਆਂ ਜਿਹੜੀਆਂ ਪਾਲਿਸੀਜ਼ ਹੈਗੀਆਂ ਆ ਉਹਨਾਂ 'ਤੇ ਉਹ ਖੁਸ਼ ਹੈ ਨਹੀਂ। ਬਹੁਤ ਸਾਰੇ ਜਿਹੜੇ ਲੋਕਲ ਗਰੁੱਪ ਆ ਉਹਨਾਂ ਨੇ ਜਿਹੜੇ ਲੋਕਲ ਕਾਂਗਰਸ ਵੂਮਨ ਆ ਰਿਪਰੈਜ਼ੈਂਟੇਟਿਵ ਜੋ ਲੋਫਗਰਨ ਅਤੇ ਚੇਅਰ ਵੀ ਹੈਗੀ ਆ ਹਾਊਸ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸਬ ਕਮੇਟੀ ਦੀ, ਅਤੇ ਉਹਨਾਂ ਦੇ ਆਫਿਸ ਦੇ ਜਾ ਕੇ ਸਾਹਮਣੇ ਵੀ ਜਿਹੜਾ ਇਹ ਪ੍ਰੋਟੈਸਟ ਕੀਤਾ ਹੈਗਾ। ਕਹਿੰਦੇ ਵੀ ਸੈਨੋਜ਼ੇ USA ਦੇ ਵਿੱਚ ਇੱਦਾਂ ਦਾ ਸ਼ਹਿਰ ਆ ਜਿੱਥੇ ਸਭ ਤੋਂ ਵੱਧ ਅਨਡਾਕੂਮੈਂਟਡ ਲੋਕ ਜਿਹੜੇ ਆ ਪਾਪੂਲੇਸ਼ਨ ਜਿਸ ਸ਼ਹਿਰ ਵਾਈਜ਼ ਦੇਖਿਆ ਜਾਵੇ ਤਾਂ ਰਹਿੰਦੀ ਹੈਗੀ ਆ। ਸੋ ਡਾਊਨਟਾਊਨ ਰੈਲੀ ਜਿਹੜੀ ਆ ਇੱਥੇ ਪਹਿਲਾਂ ਪਿਛਲੇ ਸਾਲ ਵੀ ਹੋਈ ਸੀਗੀ, ਸ਼ੁਰੂ ਦੇ ਵਿੱਚ ਵੀ ਇਸ ਸਾਲ ਦੇ ਵਿੱਚ ਹੋਈ ਸੀਗੀ। 11 ਮਿਲੀਅਨ ਅਨਡਾਕੂਮੈਂਟਡ ਲੋਕ USA 'ਚ ਰਹਿੰਦੇ ਆ, ਜਿਹੜੇ ਸਾਰੇ ਚਾਹੁੰਦੇ ਆ ਵੀ ਸਾਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਆ ਲੀਗਲ ਸਟੇਟਸ ਦਿੱਤਾ ਜਾਵੇ। ਜੀ, ਜੀ। ਸਾਊਥ ਵੈਸਟ ਏਅਰਲਾਈਨਜ਼ ਦੇ ਲਈ ਅੱਜ ਦਾ ਦਿਨ ਵੀ ਜਿਹੜਾ ਆ ਉਹ ਸਮੱਸਿਆ ਭਰਪੂਰ ਹੀ ਜਿਹੜਾ ਹੋ ਰਿਹਾ। 350 ਤੋਂ ਵੱਧ ਜਿਹੜੀਆਂ ਫਲਾਈਟਸ ਆ ਉਹ ਅੱਜ ਫਿਰ
ਕੈਂਸਲ ਜਿਹੜੀਆਂ ਆ ਉਹਨਾਂ ਦੀਆਂ ਕਰਨੀਆਂ ਪਈਆਂ। ਇਹ ਜਿਹੜੇ ਵੀਕਐਂਡ ਦੇ ਉੱਤੇ 2000 ਫਲਾਈਟਸ ਜਿਹੜੀਆਂ ਇਹਨਾਂ ਦੀਆਂ ਕੈਂਸਲ ਹੋਈਆਂ ਸੀਗੀਆਂ। ਇਹਨਾਂ ਦੇ ਦੁਆਰਾ ਜਿਹੜਾ ਬੈਡ ਵੈਦਰ, ਏਅਰ ਟ੍ਰੈਫਿਕ ਕੰਟਰੋਲ ਇਸ਼ੂਜ਼ ਆ, ਉਸ ਦੇ ਉੱਤੇ ਦੋਸ਼ ਲਾਇਆ ਗਿਆ ਵੀ ਇਹਦੇ ਕਰਕੇ ਜਿਹੜਾ ਹੋਇਆ ਆ। ਪਰ ਕਹਿੰਦੇ ਵੀ ਨਾਲ ਇਹ ਵੀ ਜਿੱਦਾਂ ਆਪਾਂ ਸਵੇਰੇ ਵੀ ਦੱਸਿਆ ਸੀ ਵੀ ਪਾਇਲਟ ਯੂਨੀਅਨਸ ਆ, ਉਹਨਾਂ ਦਾ ਜਿਹੜੇ ਦੋਸ਼ ਉਹਨਾਂ ਨੇ ਲਾਇਆ ਕੰਪਨੀ ਦੇ ਉੱਤੇ ਵੀ ਜਿਹੜਾ ਮਾਈਨਰ ਚੈਲੰਜ ਜਿਹੜਾ ਹੋਰ ਏਅਰਲਾਈਨਸ ਆ ਉਸ ਦੇ ਰਿਸਪੌਂਸ ਨੂੰ ਲੈ ਕੇ ਵੀ ਇਹ ਪ੍ਰੋਬਲਮ ਜਿਹੜੀ ਉਹ ਰਹੀ ਹੀ, ਤੇ ਜਿਹੜੀ ਵੈਕਸੀਨੇਸ਼ਨ ਨੂੰ ਲੈ ਕੇ ਵੀ ਮੈਂਡੇਟ ਆ ਉਸ ਨੂੰ ਲੈ ਕੇ ਵੀ ਨਾਲ ਰੌਲਾ ਜਿਹੜਾ ਹੋ ਰਿਹਾ ਆ। ਸੋ ਕੈਂਸਲੇਸ਼ਨ ਕਹਿੰਦੇ ਕਾਫੀ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਹੋ ਰਹੀਆਂ, ਤੇ ਇਸ ਦੇ ਨਾਲ ਕਹਿੰਦੇ ਵੀ 1400 ਹੋਰ ਜਿਹੜੀਆਂ ਫਲਾਈਟਸ ਆ ਉਹ ਡਿਲੇ ਜਿਹੜੀਆਂ ਆ ਉਹ ਹੋਈਆਂ ਹੈਗੀਆਂ ਆ। ਫਲਾਈਟ ਅਵੇਅਰ ਇੱਕ ਜਿਹੜੀ ਵੈਬਸਾਈਟ ਹੈ ਜਿਹੜੀਆਂ ਸਾਰੀਆਂ ਫਲਾਈਟਸ ਦੇ ਉੱਤੇ ਨਜ਼ਰ ਟਰੈਕਿੰਗ ਜਿਹੜੀ ਉਹ ਕਰਦੀ ਆ, ਉਹਨਾਂ ਨੇ ਜਿਹੜਾ ਇਸ ਦੇ ਬਾਰੇ ਜਿਹੜਾ ਉਹ ਦੱਸਿਆ। ਕਹਿੰਦੇ ਵੀ ਇਹ ਸਾਰੇ ਕਾਸੇ ਦੇ ਕਰਕੇ, ਵੀਕਐਂਡ ਦੇ ਕਰਕੇ, ਤੇ ਹੁਣ ਇਸ ਦੇ ਕਰਕੇ 4.2% ਅੱਜ ਸਾਊਥ ਵੈਸਟ ਦਾ ਜਿਹੜਾ ਸ਼ੇਅਰ ਆ ਉਹ ਵੀ ਡਿੱਗਾ ਹੈਗਾ ਆ। ਸੋ ਇੱਕ ਜਿਹੜੀ ਸਾਊਥ ਵੈਸਟ ਏਅਰਲਾਈਨ ਪਾਇਲਟਸ ਐਸੋਸੀਏਸ਼ਨ ਹੈ ਜਿਸ ਦੇ ਵਿੱਚ 9000 ਪਾਇਲਟਸ ਆ, ਉਹਨਾਂ ਨੇ ਜਿਹੜਾ ਆ ਫੈਡਰਲ ਕੋਰਟ ਦੇ ਵਿੱਚ ਆਲਰੇਡੀ ਗੁਹਾਰ ਲਾਈ ਹੋਈ ਆ ਵੀ ਜਿਹੜੇ EMPLOYEES ਨੂੰ ਵੈਕਸੀਨੇਟ ਕਰਨ ਦੇ ਲਈ ਮੈਂਡੇਟੋਰੀ ਆਖਿਆ ਗਿਆ ਹੈ ਵੀ ਉਸ ਦੇ ਉੱਤੇ ਬਲੌਕ ਲਾਇਆ ਜਾਵੇ। ਅਗਲੀ ਖਬਰ ਜਿਹੜੀ ਆ ਸਾਊਥ ਲੇਕ ਤਾਹੋ ਤੋਂ ਆ ਰਹੀ ਆ। ਸਰੋਤਿਆਂ ਨੂੰ ਯਾਦ ਹੋਊਗਾ ਕੁਝ ਹਫ਼ਤੇ ਪਹਿਲਾਂ ਲੇਕ ਤਾਹੋ ਏਰੀਏ ਦੇ ਵਿੱਚ ਬਹੁਤ ਹੀ ਖਤਰਨਾਕ ਅੱਗ ਲੱਗੀ ਹੋਈ ਸੀ। ਪੂਰੇ ਦਾ ਪੂਰਾ ਟਾਊਨ ਹੀ ਇੱਕ ਟਾਈਮ ਦੇ ਉੱਤੇ ਤਾਂ ਇਵੈਕੂਏਟ ਕੀਤਾ ਗਿਆ ਸੀ। ਅੱਜ ਖਬਰਾਂ ਇਹ ਆ ਰਹੀਆਂ ਵੀ ਉੱਥੇ ਸਨੋ ਪੈਣੀ ਆਲਰੇਡੀ ਜਿਹੜੀ ਆ ਸ਼ੁਰੂ ਹੋ ਗਈ ਹੈਗੀ ਆ। ਲਗਭਗ 2 ਇੰਚ ਦੇ ਕਰੀਬ ਜਿਹੜੀ ਸਨੋ ਆਲਰੇਡੀ ਜਿਹੜੀ ਆ ਪੈ ਚੁੱਕੀ ਹੈਗੀ ਆ। ਕਹਿੰਦੇ ਹਾਈਵੇ 50 ਜਿਹੜਾ ਬਿਟਵੀਨ ਮਾਇਰਸ ਤੇ ਟਵਿਨ ਬ੍ਰਿਜ ਹੈਗਾ, ਉੱਥੇ ਇਹ ਜਿਹੜੀ ਸਨੋ ਆ ਪਈ ਹੈਗੀ ਆ। ਜੀ, ਸੈਨ ਹੋਜ਼ੇ ਦੇ ਫੁੱਟ ਹਿਲਸ ਦੇ ਵਿੱਚ ਜਿਹੜੀ ਆ ਹਰਜੋਤ ਸਿੰਘ ਜੀ, ਅੱਜ ਆਪਾਂ ਨੂੰ ਸਭ ਨੂੰ ਪਤਾ ਵੀ ਕੈਲੀਫੋਰਨੀਆ ਦੇ ਵਿੱਚ ਕਾਫੀ ਤੇਜ਼ ਹਵਾਵਾਂ ਜਿਹੜੀਆਂ ਆ ਉਹ ਚੱਲ ਰਹੀਆਂ ਹੈਗੀਆਂ। ਇੱਕ ਜਿਹੜੀ ਗ੍ਰਾਸ ਫਾਇਰ ਆ ਉਹ ਵੀ ਲੱਗੀ ਆ, ਜਿਸ ਕਰਕੇ ਜਿਹੜੀ ਕਹਿੰਦੇ ਵੀ ਉਸ ਤੇ ਫੈਲਣ ਦਾ ਖਤਰਾ ਵੀ ਜਿਹੜਾ ਉਹ ਬਣਿਆ ਰਿਹਾ। ਇੱਧਰ ਫ੍ਰੈਜ਼ਨੋ ਕਾਊਂਟੀ ਦੇ ਨਜ਼ਦੀਕ ਮਡੇਰੇ ਦੇ ਲਾਗੇ ਇਵੈਕੂਏਸ਼ਨਸ ਵੀ ਜਿਹੜੀਆਂ ਉਹ ਕਰਨੀਆਂ ਪਈਆਂ, ਜਦ ਇੱਥੇ ਇੱਕ ਲੱਗੀ ਗ੍ਰਾਸ ਫਾਇਰ ਆ, ਉਸ ਦੇ ਕਰਕੇ ਕਾਫੀ ਜ਼ਿਆਦਾ ਪ੍ਰੋਬਲਮ ਜਿਹੜੀ ਉਹ ਆਈ। ਬਹੁਤ ਸਾਰੇ ਥਾਵਾਂ ਦੇ ਉੱਤੇ ਇਹਨਾਂ ਤੇਜ਼ ਹਵਾਵਾਂ ਦੇ ਚੱਲਦਿਆਂ ਕਈ ਰੁੱਖ ਜਿਹੜੇ ਆ ਉਹ ਡਿੱਗੇ ਆ, ਜਿਹਦੇ ਕਰਕੇ ਡੈਮੇਜ ਜਿਹੜਾ ਫ੍ਰੈਜ਼ਨੋ ਦੇ ਕਈ ਇਲਾਕਿਆਂ ਦੇ ਵਿੱਚ ਹੋਇਆ ਹੈਗਾ ਆ। ਸੋ ਇਹ ਇੱਕ ਵੱਡੀ ਜਿਹੜੀ ਪ੍ਰੋਬਲਮ ਇਸ ਟਾਈਮ ਅੱਜ ਦੇ ਦਿਨ ਚੱਲ ਰਹੀਆਂ ਤੇਜ਼ ਹਵਾਵਾਂ ਆ ਉਸ ਦੇ ਕਰਕੇ ਰਹੀ ਆ। ਸੋ ਉਮੀਦ ਜਿਹੜੀ ਇਹ ਜਤਾਈ ਜਾ ਰਹੀ ਆ ਵੀ ਸ਼ਾਇਦ ਅੱਜ ਜਿਹੜੀ ਆ ਉਹ ਹੁਣ ਸ਼ਾਮ ਤਾਈਂ, ਰਾਤ ਤਾਈਂ ਥੋੜਾ ਜਿਹਾ ਕਾਬੂ ਦੇ ਵਿੱਚ ਜਿਹੜੀ ਹਵਾ ਦੀ ਰਫ਼ਤਾਰ ਆ ਉਹ ਰਹੇਗੀ। ਜੀ ਬਿਲਕੁਲ, ਮੰਡੇਰਾ ਦੇ ਲਾਗੇ ਜਿਹੜਾ ਲਵ ਦਾ ਸਟੇਸ਼ਨ ਆ, ਉਹਦੇ ਲਾਗੇ ਸੱਗੇ ਜਿਹੜੀ ਆ ਅੱਗ ਲੱਗੀ ਸੀ ਹਾਈਵੇ 99 ਤੇ, ਫਿਰ ਉਹਨੂੰ ਸ਼ਟ ਡਾਊਨ ਵੀ ਕੀਤਾ ਗਿਆ। ਇਸੇ ਤਰ੍ਹਾਂ ਹੋਰ ਜਿਹੜੀ ਆ ਇੱਕ ਮਾੜੀ ਖਬਰ ਆ ਰਹੀ ਆ, ਕਹਿੰਦੇ ਵੀ 4 ਦੇ ਕਰੀਬ ਜਿਹੜੇ ਫਾਇਰ ਫਾਈਟਰਸ ਆ ਉਹਨਾਂ ਦੇ ਸੱਟਾਂ ਲੱਗ ਗਈਆਂ ਹੈਗੀਆਂ। ਜਿਹੜਾ ਸਿਆਰਾ ਫੁੱਟ ਹਿਲਸ ਦੇ ਵਿੱਚ ਜਿਹੜੀ KNP ਕੰਪਲੈਕਸ ਫਾਇਰ ਹੈਗੀ ਆ, ਉੱਥੇ ਉਹ ਅੱਗ ਬੁਝਾ ਰਹੇ ਸੀ। ਸੋ ਹੁਣ ਅੱਜ ਜਿਹੜਾ ਮੌਸਮ ਆ ਉਹ ਬਹੁਤ ਹੀ ਜਿਹੜਾ ਹਵਾ ਤੇਜ਼ ਆ। ਸੋ ਇਸ ਕਰਕੇ ਜਿੱਥੇ ਕਿਤੇ ਵੀ ਅੱਗ ਦੇ ਚਾਂਸ ਹੈਗੇ ਆ, ਉਹ ਬਹੁਤ ਹੀ ਜਿਹੜਾ ਮਾਹੌਲ ਆ ਉਸ ਹਿਸਾਬ ਦੇ ਲਈ ਆ ਵੀ ਅੱਗ ਬੜੀ ਜਲਦੀ ਤੇਜ਼ੀ ਦੇ ਨਾਲ ਜਿਹੜੀ ਆ ਫੈਲ ਸਕਦੀ ਆ। ਜੀ, ਇਕੱਲਾ ਇਹੀ ਨਹੀਂ, ਤੇਜ਼ ਹਵਾਵਾਂ ਦੇ ਕਰਕੇ ਇਰਦ-ਗਿਰਦ ਦਾ ਜਿਹੜਾ ਪੋਲਿਊਸ਼ਨ ਆ, ਜਿੰਨਾ ਵੀ ਪੋਲਿਊਟੈਂਟ ਆ, ਉਹ ਵੈਲੀ ਦੇ ਵਿੱਚ ਸਾਰਾ ਹੀ ਕਹਿੰਦੇ ਵੀ ਅੱਜ ਇਕੱਠਾ ਹੋ ਗਿਆ। ਏਅਰ ਪੋਲਿਊਸ਼ਨ ਬਹੁਤ ਜਿਹੜਾ ਆ ਉਹ ਮਾੜਾ ਰਿਹਾ ਆ। ਰੈੱਡ ਫਲੈਗ ਵਾਰਨਿੰਗਸ ਜਿਹੜੀਆਂ ਆ ਉਹ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੀਆਂ ਉਹ ਚੱਲ ਰਹੀਆਂ ਨੇ ਰਾਈਟ ਨਾਓ, ਤੇ ਏਅਰ ਕੁਆਲਿਟੀ ਬਹੁਤ ਹੀ ਬੈਡ ਜਿਹੜੀ ਉਹ ਅੱਜ ਵੈਲੀ ਦੇ ਵਿੱਚ ਪੂਰੇ ਰਹੀ ਹੈਗੀ ਆ। ਜੀ, ਅਗਲੀ ਖਬਰ ਬੇਕਰਸਫੀਲਡ ਕੈਲੀਫੋਰਨੀਆ ਤੋਂ ਆ ਰਹੀ ਆ। ਬੇਕਰਸਫੀਲਡ ਦੇ ਵਿੱਚ ਪਿਛਲੇ ਵੀਕਐਂਡ ਦੇ ਦੌਰਾਨ ਜਿਹੜੇ ਸਿੱਖ ਰਾਈਡਰਸ ਆਫ ਅਮਰੀਕਾ ਵਾਲੇ ਹੈਗੇ ਆ, ਉਹਨਾਂ ਨੇ 9ਵੀਂ ਜਿਹੜੀ ਐਨੂਅਲ ਮੋਟਰਸਾਈਕਲ ਰਾਈਡ ਆ ਉਹ ਕੀਤੀ ਸ਼ਨੀਚਰਵਾਰ ਸਵੇਰੇ। ਇਹ ਜਿਹੜਾ ਜਿੰਨਾ ਵੀ ਗਰੁੱਪ ਸੀਗਾ, ਇਹਨਾਂ ਨੇ ਹਾਰਲੇ ਡੇਵਿਡਸਨ ਜਿਹੜਾ ਹੈਗਾ ਉੱਥੋਂ ਸ਼ੁਰੂ ਕਰਕੇ ਨਾਰਥ ਵੈਸਟ ਕਰੂਜ਼ਿੰਗ, ਅਤੇ ਡੈਸਟੀਨੇਸ਼ਨ ਇਹਨਾਂ ਦੀ ਲੇਕ ਮਿੰਗ ਦੇ ਉੱਤੇ ਸੀਗੀ। ਅਤੇ ਉਹਨਾਂ ਨੇ ਸਵੇਰੇ ਜਿਹੜਾ ਬ੍ਰੇਕਫਾਸਟ ਅਤੇ ਲੰਚ ਵੀ ਜਿਹੜਾ ਆ ਸਰਵ ਕੀਤਾ, ਅਤੇ ਜਿਹੜੇ ਆ ਲੋਕਲ ਚੈਰਿਟੀਜ਼, ਜਿਹੜੇ ਲੋਕਲ ਗਰੁੱਪ ਆ, ਉਹਨਾਂ ਦੇ ਲਈ ਮਨੀ ਵੀ ਜਿਹੜਾ ਆ ਉਹ ਇਕੱਠਾ ਕੀਤਾ ਹੈਗਾ ਆ। ਕਹਿੰਦੇ ਵੀ MAD ਜਿਹੜੇ ਮਦਰਸ ਅਗੇਂਸਟ ਡਰੰਕ ਡਰਾਈਵਿੰਗ ਆ, ਉਹਨਾਂ ਦੇ ਲਈ ਵੀ ਪੈਸੇ ਇਕੱਠੇ ਕੀਤੇ ਆ। ਕਰਨ ਕਾਉਂਟੀ 999 ਫਾਊਂਡੇਸ਼ਨ, ਕਰਨ ਰਿਵਰ ਬਲੂ ਸਟਾਰ ਮੋਮਸ ਕਹਿੰਦੇ ਵੀ $8000 ਦੇ ਕਰੀਬ
ਜਿਹੜੀ ਡੋਨੇਸ਼ਨ ਉਹਨਾਂ ਨੇ $2,000 4 ਚੈਰਿਟੀਜ਼ ਨੂੰ ਦਿੱਤੀ ਆ। ਇਹ ਸਿੱਖ ਰਾਈਡਰਸ ਆਫ ਅਮਰੀਕਾ ਦੇ ਜਿਹੜੇ ਪ੍ਰੈਜ਼ੀਡੈਂਟ ਆ ਗੁਰਿੰਦਰ ਸਿੰਘ ਵਸਰਾ ਉਹਨਾਂ ਨੇ ਦੱਸਿਆ। ਜੀ। ਤੇਜ਼ ਹਵਾਵਾਂ ਦੇ ਚੱਲਦਿਆਂ PG&E ਦੇ ਦੁਆਰਾ 23 ਕਾਉਂਟੀਜ਼ ਦੇ ਵਿੱਚ ਤਕਰੀਬਨ 25,000 ਜਿਹੜੇ ਕਸਟਮਰਸ ਆ ਉਹਨਾਂ ਦੀ ਬਿਜਲੀ ਜਿਹੜੀ ਆ ਉਹ ਉਹਨਾਂ ਨੇ ਬੰਦ ਕੀਤੀ ਆ। ਕਈ ਤਾਂ ਪਲਾਂਟ ਜਿਹੜੇ ਸ਼ਟ ਆਫਸ ਜਿਹੜੇ ਉਹ ਸੀਗੇ ਯੂਟਿਲਿਟੀ ਕੰਪਨੀ ਨੇ ਜਿਹੜਾ ਉਹ ਦੱਸਿਆ ਆ। ਬੇ ਏਰੀਆ ਤੇ ਸੈਂਟਰਲ ਵੈਲੀ ਦੇ ਵੀ ਕਈ ਇਲਾਕਿਆਂ ਦੇ ਵਿੱਚ ਬਿਜਲੀ ਜਿਹੜੀ ਉਹ ਇਹਨਾਂ ਨੇ ਬੰਦ ਕੀਤੀ ਸੀਗੀ। ਇਹਨਾਂ ਨੇ ਸਾਲ 2 ਸਾਲ ਪਹਿਲਾਂ ਪਬਲਿਕ ਸੇਫਟੀ ਪਾਵਰ ਸ਼ਟ ਆਫ ਪ੍ਰੋਗਰਾਮ ਜਿਹੜਾ ਆ ਉਹ ਐਲਾਨਿਆ ਸੀਗਾ ਵੀ ਜਦੋਂ ਵੀ ਇਹਨਾਂ ਨੂੰ ਡਰ ਹੋਊਗਾ ਵੀ ਕਿਤੇ ਅੱਗ ਲੱਗ ਸਕਦੀ ਹੈ ਬਿਜਲੀ ਦੀ ਤਾਰ ਟੁੱਟਣ ਕਰਕੇ ਜਾਂ ਚੰਗਿਆੜੇ ਪੈਣ ਕਰਕੇ, ਤਾਂ ਉੱਥੇ ਬਿਜਲੀ ਜਿਹੜੀ ਉਹ ਬੰਦ ਕਰ ਸਕਦੇ ਨੇ। ਸੋ ਅੱਜ 23 ਕਾਉਂਟੀਜ਼ ਤੱਕ ਬਿਜਲੀ ਦੀ ਜਿਹੜੀ ਇਹ ਇੱਕ ਹਿਸਾਬ ਦੇ ਨਾਲ ਬਿਜਲੀ ਜਾਣ ਦੀ ਮਾਰ ਆ PG&E ਦੇ ਦੁਆਰਾ ਰਹੀ ਆ। ਤੇ ਇੱਧਰ ਮੰਟੀਕਾ ਦੇ ਵਿੱਚ ਇੱਕ ਮੋਬਾਈਲ ਹੋਮ ਪਾਰਕ ਆ, ਉਸ ਦੇ ਵਿੱਚ ਅੱਗ ਜਿਹੜੀ ਹਰਜੋਤ ਸਿੰਘ ਜੀ ਲੱਗੀ ਆ, ਜਿਸ ਕਰਕੇ ਕਹਿੰਦੇ ਵੀ ਇੱਕ ਜਣਾ ਬਹੁਤ ਬੁਰੀ ਤਰ੍ਹਾਂ ਜਿਹੜਾ ਉਹ ਝੁਲਸਿਆ ਹੈਗਾ ਆ ਤੇ ਉੱਥੇ ਜਿਹੜਾ ਸਾਰਿਆਂ ਨੂੰ ਉਸ ਥਾਂ ਨੂੰ ਫਿਰ ਖਾਲੀ ਜਿਹੜਾ ਉਹ ਕਰਵਾਉਣਾ ਪਿਆ ਹੈਗਾ। ਆਈਲੈਂਡਰ ਮੋਬਾਈਲ ਹੋਮ ਪਾਰਕ ਜਿਹੜਾ ਆ ਉੱਥੇ ਅੱਗ ਇਹ ਸਟਾਰਟ ਹੋਈ। ਵੈਜੀਟੇਸ਼ਨ ਫਾਇਰ ਜਿਹੜੀ ਉਹ ਸੀਗੀ, ਜਿਹੜੀ ਕਿ ਬਾਅਦ ਦੇ ਵਿੱਚ ਇੱਕ ਮੋਬਾਈਲ ਹੋਮ ਤੱਕ ਵੀ ਜਿਹੜੀ ਉਹ ਪਹੁੰਚੀ ਤੇ ਉਹ ਅੱਗ ਕਾਫੀ ਜ਼ਿਆਦਾ ਫੈਲੀ ਤੇ ਇੱਕ ਜਾਣੇ ਨੂੰ ਜਿਹੜਾ ਉਹ ਕਾਫੀ ਜ਼ਿਆਦਾ ਨੁਕਸਾਨ ਪਹੁੰਚਿਆ। 10 ਏਕੜ ਹੁਣ ਤੱਕ ਇਸ ਅੱਗ ਨੇ ਜਿਹੜੇ ਉਹ ਜਲਾ ਦਿੱਤੇ ਨੇ। ਜੀ, ਇਸੇ ਤਰ੍ਹਾਂ ਜੁੱਬਾ ਸਿਟੀ ਤੋਂ ਵੀ ਖਬਰ ਆ ਰਹੀ ਆ। ਜੁੱਬਾ ਸਿਟੀ ਦੇ ਵਿੱਚ ਇੱਕ ਘਰ ਜਿਹੜਾ ਆ 700 ਬਲਾਕ ਆਫ ਰੌਕ ਹੋਲਡ ਵੇ ਜੁੱਬਾ ਸਿਟੀ, ਉਹ ਪੂਰਾ ਜਿਹੜਾ ਸੜ ਕੇ ਸੁਆਹ ਹੋ ਗਿਆ ਆ। ਜੀ, ਸਮਾਂ ਜਿਹੜਾ ਹਰਜੋਤ ਸਿੰਘ ਜੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਉਹ ਹੁਣ ਸਮਾਪਤ ਆ ਤੇ ਜਾਣ ਤੋਂ ਪਹਿਲਾਂ ਜੇ ਸਟਾਕ ਮਾਰਕੀਟ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ, ਡਾਓ ਜੋਨਸ ਦੇ ਵਿੱਚ ਅੱਜ ਤਕਰੀਬਨ 0.5% ਦੀ ਗਿਰਾਵਟ ਦਰਜ ਕੀਤੀ ਗਈ। 250 ਪੁਆਇੰਟ ਇਹ ਡਿੱਗਾ, 34,496 ਤੇ ਬੰਦ ਹੋਇਆ। S&P ਦੇ ਵਿੱਚ 30 ਪੁਆਇੰਟ ਡਿੱਗੇ, 4361 ਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 93 ਪੁਆਇੰਟ ਡਿੱਗੇ, 14,486 ਦੇ ਉੱਤੇ ਇਹ ਬੰਦ ਹੋਇਆ। ਤੇ 10 ਈਅਰ ਯੀਲਡ 1.61% ਜਿਹੜੀ ਆ ਉਹ ਰਹੀ। ਤੇ ਬਿਟਕੋਇਨ ਦੀ ਕੀਮਤ ਅਕਤੂਬਰ ਮਹੀਨੇ ਦੇ ਵਿੱਚ ਹਰਜੋਤ ਸਿੰਘ ਜੀ ਕਹਿੰਦੇ ਆ 30% ਜਿਹੜੀ ਉਹ ਇਨਕਰੀਜ਼ ਹੋਈ ਹੈਗੀ ਆ ਥੋੜੇ ਹੀ ਇਹ ਦਿਨਾਂ ਦੇ ਵਿੱਚ। ਰਾਈਟ ਨਾਓ ਇਸ ਦੀ ਕੀਮਤ 56,973 ਦੇ ਉੱਤੇ ਚੱਲ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 24 ਸੈਂਟ ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ 75 ਰੁਪਏ ਤੇ 40 ਪੈਸੇ ਦੇ ਬਰਾਬਰ ਰਹੀ ਆ। ਜੀ, ਤੇ ਇਸੇ ਜੇ ਕ੍ਰਿਪਟੋ ਕਰੰਸੀ ਦੇ ਉੱਤੇ ਦੱਸ ਜਾਈਏ, JP Morgan ਜਿਹੜੇ ਚੇਜ਼ ਬੈਂਕ ਵਾਲੇ ਆ, ਇਹਨਾਂ JP Morgan ਦੇ CEO ਜੇਮੀ ਡਾਇਮਨ ਉਹਨਾਂ ਨੇ ਇਹ ਕਿਹਾ ਵੀ ਬਿਟਕੋਇਨ ਵਰਥਲੈਸ ਆ, ਇਸ ਦੀ ਕੋਈ ਕੀਮਤ ਨਹੀਂ ਆ, ਪਰ ਕਹਿੰਦੇ ਵੀ ਇਹ ਸਿਗਰਟ ਵਾਂਗੂ ਆ, ਲੋਕਾਂ ਦੀ ਇਸ ਦੇ ਵਿੱਚ ਮੰਗ ਹੈਗੀ ਆ। ਸੋ ਕ੍ਰਿਪਟੋ ਕਰੰਸੀਜ਼ ਰਾਈਟ ਨਾਓ ਜਿਹੜੀ ਆ ਉਹ ਤਾਂ ਵੱਲ ਨੂੰ ਜਿਹੜੀਆਂ ਉਹ ਜਾ ਰਹੀਆਂ ਨੇ। ਜੀ, ਇੱਕ ਵਾਰੀ ਫੇਰ ਆਪਾਂ ਰਾਜਕਵੀਰ ਸਿੰਘ ਸਰੋਤਿਆਂ ਨੂੰ ਦੱਸਦੇ ਜਾਈਏ, ਜਿਹੜਾ ਪੰਜਾਬੀ ਰੇਡੀਓ USA ਹੈਗਾ ਆ, ਉਹਨਾਂ ਨੂੰ ਤੁਸੀਂ ਸਾਡੇ ਕੋਲ ਪਹਿਲਾਂ 9 ਦੇ ਕਰੀਬ ਸਟੇਸ਼ਨ ਸੀਗੇ AM ਤੇ FM। ਬੇ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਡਿਮਾਂਡ ਸੀਗੀ ਵੀ ਬੇ ਏਰੀਏ ਦੇ ਵਿੱਚ ਵੀ ਕਾਰਾਂ ਦੇ ਵਿੱਚ ਚਾਹੀਦਾ ਹੈ। ਘਰਾਂ ਦੇ ਵਿੱਚ ਤਾਂ ਆਪਾਂ 10 ਸਾਲਾਂ ਤੋਂ ਹੈਗੇ ਹੀ ਆ ਜਿਹੜੇ ਰੇਡੀਓ ਸੈਟਸ ਦੇ ਉੱਤੇ। ਤੇ ਹੁਣ ਬੇ ਏਰੀਏ ਦੇ ਵਿੱਚ ਜੇ ਕੋਈ ਵੀ ਜਿਹੜਾ ਕਾਰ ਦੇ ਵਿੱਚ ਜਾਂਦਾ ਆ ਜਾਂ ਟਰੱਕ ਤੇ ਜਾਂਦਾ ਆ, ਤੁਸੀਂ ਜੇ ਤੁਹਾਡੀ ਕਾਰ ਜਾਂ ਟਰੱਕ ਵਿੱਚ HD ਚੈਨਲ ਹੈਗਾ, ਤੁਸੀਂ 98.5 FM ਤੇ ਜਾ ਕੇ HD ਚੈਨਲ 3 ਜਿਹੜਾ ਆ ਉੱਥੇ ਔਨ ਕਰ ਸਕਦੇ ਹੋ। ਤੇ ਦੂਸਰਾ, ਪਿਛਲੇ ਹਫਤੇ ਤੋਂ ਸਾਡੇ ਫੋਨਾਂ ਦੀ ਕੁਝ ਖਰਾਬੀ ਸੀ, ਹੁਣ ਉਹ ਫੋਨ ਜਿਹੜੇ ਆ ਬਿਲਕੁਲ ਸਹੀ ਚੱਲ ਰਹੇ ਆ। ਸੋ ਅੱਜ ਜਿਹੜਾ ਰਾਤ ਨੂੰ ਬਲਤੇਜ ਪੰਨੂ ਹੋਣਾ ਦਾ ਪ੍ਰੋਗਰਾਮ ਹੁੰਦਾ, ਉਹਦੇ ਵਿੱਚ ਤੁਸੀਂ ਕੁਐਸਚਨ ਆਨਸਰ ਵੀ ਉਹਨਾਂ ਨੂੰ ਕਰ ਸਕਦੇ ਹੋ। ਜੀ, ਤੇ ਹੁਣ ਆਪਾਂ ਇਜਾਜ਼ਤ ਲੈਂਦੇ ਆ ਜੀ, ਮੇਰੇ ਰਾਜਕਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਨੂੰ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।